ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਤੇ ਪ੍ਰੋਗਰਾਮ 'ਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਟਾਈਮ ਅਪਡੇਟ ਕੈਲੀਫੋਰਨੀਆ। ਹਰਜੋਤ ਸਿੰਘ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਮਈ ਦੀ 9 ਤਰੀਕ ਆ ਤੇ ਦਿਨ ਜਿਹੜਾ ਆ ਉਹ ਮੰਗਲਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਦੇ ਵਿੱਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 4159090503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਤਾਰਾ ਸਿੰਘ ਸਾਗਰ ਫਰੀਮਾਰਟ, ਮੱਖਣ ਸਿੰਘ ਮਾਨ ਜੈਨਸਨਵਿਲ ਵਿਸਕਾਂਸਨ। ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਟ੍ਰੇਸੀ ਕੈਲੀਫੋਰਨੀਆ ਤੋਂ ਬਹੁਤ ਹੀ ਮਾੜੀ ਖਬਰ ਇੱਕ ਆ ਰਹੀ ਆ। ਆਪਣੇ ਪੰਜਾਬੀ ਕਮਿਊਨਿਟੀ ਦੇ ਸਤਨਾਮ ਸੋਮਲ ਨੇ ਇੱਕ ਘਰ ਦੇ ਵਿੱਚ ਸਨਫਲਾਵਰ ਲੇਨ ਜੋ 2400 ਬਲਾਕ ਆ ਟ੍ਰੇਸੀ ਦੇ ਵਿੱਚ ਦੋ ਲੇਡੀਜ਼ ਨੂੰ, ਇੱਕ 39 ਸਾਲਾਂ ਦੀ, ਇੱਕ 37 ਸਾਲਾਂ ਦੀ, ਉਹਨਾਂ ਨੂੰ ਜਿਹੜਾ ਮਾਰ ਦਿੱਤਾ। ਉਹਨਾਂ ਦੀਆਂ ਬੋਡੀਜ਼ ਪੁਲਿਸ ਨੂੰ ਮਿਲੀਆਂ ਜਦੋਂ ਪੁਲਿਸ ਸਰਚ ਕਰਨ ਗਈ ਤੇ ਇਸ ਤੋਂ ਬਾਅਦ ਸਤਨਾਮ ਸੋਮਲ ਨੂੰ ਸਸਪੀਸ਼ਨ ਆਫ ਮਰਡਰ ਦੇ ਸਬੰਧ ਦੇ ਵਿੱਚ ਚਾਰਜ ਕਰ ਲਿਆ ਗਿਆ ਹੈਗਾ। 55 ਸਾਲਾਂ ਦਾ ਸਤਨਾਮ ਸਿੰਘ ਸੋਮਲ ਸਸਪੈਕਟ ਆ। ਇਨਵੈਸਟੀਗੇਟਰਸ ਇਨਵੈਸਟੀਗੇਟ ਕਰ ਰਹੇ ਆ। ਹਜੇ ਤੱਕ ਵਿਕਟਮਸ ਦੇ ਨਾਮ ਉਹਨਾਂ ਨੇ ਰਿਲੀਜ਼ ਨਹੀਂ ਕੀਤੇ ਹੈਗੇ, ਪਰ ਉਸ ਨੂੰ ਸਨਮੈਕੀਨ ਕਾਉਂਟੀ ਦੀ ਜੇਲ੍ਹ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਪਾ ਦਿੱਤਾ ਗਿਆ ਹੈਗਾ। ਸੋ ਹੁਣ ਉਹਦੇ ਉੱਤੇ ਚਾਰਜਸ ਲੱਗਣ ਜਾ ਰਹੇ ਆ। ਹਜੇ ਤੱਕ ਇਹ ਕਲੀਅਰ ਤਾਂ ਨਹੀਂ ਹੋਇਆ ਵੀ ਕਿਹੜੇ ਚਾਰਜਸ ਲੱਗਣੇ ਆ, ਪਰ ਆਲਰੇਡੀ ਸਨਮੈਕੀਨ ਕਾਉਂਟੀ ਦੀ ਜੋ ਜੇਲ੍ਹ ਆ ਉਸ ਦੇ ਅੰਦਰ ਰੱਖਿਆ ਗਿਆ ਆ 55 ਸਾਲਾਂ ਸਤਨਾਮ ਸੋਮਲ ਨੂੰ। ਓਪਨ ਚਾਰਜਸ ਜੋ ਹੈਗੇ ਆ ਉਹ ਮਰਡਰ ਮਲਟੀ ਮਰਡਰ ਕਾਊਂਟਸ ਆਫ ਮਰਡਰ ਦੇ ਆ ਤੇ ਇਸੇ ਤਰ੍ਹਾਂ ਬੇਲ ਨਾਟ ਅਲਾਉਡ। ਤੇ ਕੱਲ ਨੂੰ ਪੇਸ਼ੀ ਹੋਊਗੀ ਸਟਾਕਟਨ ਦੀ ਕੋਰਟ ਦੇ ਵਿੱਚ ਮਈ 10 ਨੂੰ। ਤੇ ਇਸ ਦੇ ਸੰਬੰਧ ਦੇ ਵਿੱਚ ਜੋ ਸਨਮੈਕੀਨ ਕਾਉਂਟੀ ਟ੍ਰੇਸੀ ਪੁਲਿਸ ਆ, ਉੱਥੇ ਦੇ ਜੋ ਡਿਟੈਕਟਿਵ ਆ ਕੈਂਥ ਸਟੀਲੀ, ਉਹਨਾਂ ਨੂੰ ਕੰਟੈਕਟ ਕੀਤਾ ਜਾ ਸਕਦਾ ਜੇ ਕਿਸੇ ਨੂੰ ਇਹਦੇ ਬਾਰੇ ਜਾਣਕਾਰੀ ਹੋਵੇ। ਟੈਲੀਫੋਨ ਨੰਬਰ ਉਹਨਾਂ ਨੇ ਆਪਣੇ ਦਿੱਤੇ ਹੈਗੇ ਆ 209-831-6660 ਜਾਂ ਫਿਲਿਪ ਗਿਊਸਟੋ ਜੋ ਪੁਲਿਸ ਆਫੀਸਰ ਆ ਉਹਨਾਂ ਨੂੰ 209-831-6651 ਤੇ ਕਾਲ ਕਰਕੇ ਦੱਸ ਸਕਦੇ ਜੀ। ਲਾਸ਼ਾਂ ਲੱਭਣ ਤੋਂ ਬਾਅਦ ਦੇ ਵਿੱਚ ਟ੍ਰੇਸੀ ਪੁਲਿਸ ਡਿਪਾਰਟਮੈਂਟ ਨੇ ਸਤਨਾਮ ਨੂੰ ਹਿਰਾਸਤ ਦੇ ਵਿੱਚ ਲੈ ਲਿਆ। ਅਰੈਸਟ ਜਿਹੜਾ ਆ ਉਹ ਕਰ ਲਿਆ ਸੀਗਾ, ਉਹ ਲੱਭ ਗਿਆ ਸੀਗਾ ਤੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀਗਾ। ਵੈਲਨੈਸ ਚੈੱਕ ਦੇ ਲਈ, ਵੈਲਫੇਅਰ ਚੈੱਕ ਦੇ ਲਈ ਪੁਲਿਸ ਉੱਥੇ ਗਈ ਸੀ। ਹੋ ਸਕਦਾ ਵੀ ਉਹਨਾਂ ਦੇ ਆਂਢੀਆਂ ਗੁਆਂਢੀਆਂ ਨੂੰ ਇਹ ਜਿਹੜੀਆਂ ਬੀਬੀਆਂ ਆ ਉਹ ਨਹੀਂ ਦਿਖੀਆਂ ਹੋਣਗੀਆਂ, ਤਾਂ ਉਸ ਕਰਕੇ ਪੁਲਿਸ ਨੇ ਉੱਥੇ ਜਾ ਕੇ ਪੁੱਛਗਿੱਛ ਕੀਤੀ ਜਾਂ ਦੇਖਣ ਨੂੰ ਗਏ ਵੀ ਉਹ ਠੀਕ ਵੀ ਆ ਜਾਂ ਨਹੀਂ। ਤਾਂ ਉੱਥੇ ਜਾ ਕੇ ਕਹਿੰਦੇ ਵੀ ਇਹਨਾਂ ਨੂੰ ਪਤਾ ਲੱਗਾ ਵੀ ਭਾਈ ਇਹ ਸਾਰਾ ਕੁਛ ਹੋਇਆ ਹੈ। ਸੋ ਕਿਸੇ ਨੇ ਕਾਲ ਆਈ ਸੀ, ਇਨਫੈਕਟ ਡਿਸਪੈਚਰਸ ਨੂੰ ਕਹਿੰਦੇ ਕਾਲ ਆਈ ਸੀਗੀ ਸੋਮਵਾਰ ਨੂੰ, ਕੱਲ ਆਈ ਸੀ ਦੁਪਹਿਰੋਂ, ਵੀ ਵੈਲਫੇਅਰ ਚੈੱਕ ਰਿਕੁਐਸਟ ਕੀਤਾ ਆ ਉਸ ਘਰ ਦੇ ਵਿੱਚ 2400 ਬਲਾਕ ਆਫ ਸਨਫਲਾਵਰ ਲੇਨ। ਤੇ ਉੱਥੇ ਜਿਹੜੇ ਅਧਿਕਾਰੀ ਪਹੁੰਚੇ ਸੀ, ਆਫੀਸਰ ਪਹੁੰਚੇ ਸੀ, ਉਹਨਾਂ ਨੂੰ 37 ਸਾਲ ਤੇ 39 ਸਾਲ ਦੀਆਂ ਦੋ ਬੀਬੀਆਂ ਜਿਹੜੀਆਂ ਆ ਉਹਨਾਂ ਦੀਆਂ ਲਾਸ਼ਾਂ ਜਿਹੜੀਆਂ ਉੱਥੇ ਮਿਲੀਆਂ ਸੀਗੀਆਂ। ਸੋ ਉਸ ਤੋਂ ਬਾਅਦ ਦੇ ਵਿੱਚ ਹੀ ਸਤਨਾਮ ਸੋਮਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਆ। ਜਿਸ ਰਫਤਾਰ ਦੇ ਨਾਲ ਹਰਜੋਤ ਸਿੰਘ ਜੀ ਪੰਜਾਬੀਆਂ ਨੇ ਇਹ ਕੰਮ ਜਿਹੜਾ ਫੜਿਆ ਆ, ਪਤਾ ਨਹੀਂ ਕਿਹੜੇ ਪਾਸੇ ਵੱਲ ਨੂੰ ਜਿਹੜਾ ਉਹ ਜਾਣਾ ਆ।
ਜਿਹੜੇ ਮੁਲਕ ਤੋਂ ਆਏ ਆ ਤੇ ਜਿੱਥੇ ਹੈਗੇ ਆ ਉਹਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਆ। ਉੱਥੇ ਤੁਸੀਂ ਕਈ ਵਾਰੀ ਲੱਗਦਾ ਵੀ ਜਿੱਦਾਂ ਦੇ ਹਾਲਾਤ ਉੱਥੇ ਹੁੰਦੇ ਹੋਣਗੇ ਵੀ ਚੱਲ ਸੁਲ੍ਹਾ ਸਫਾਈ ਕਰ ਲਓਗੇ, ਭਾਈ ਇੱਥੇ ਇਹ ਚੀਜ਼ ਟਿਕਣੀ ਨਹੀਂ, ਇੱਥੇ ਕਿਸੇ ਦੀ ਸਿਫਾਰਿਸ਼ ਨਹੀਂ ਚੱਲਣੀ। ਇੱਥੇ ਤੁਹਾਡਾ ਜੋ ਸਾਹਮਣੇ ਆ ਉਹਦੇ ਆਧਾਰ ਦੇ ਉੱਤੇ ਫਿਰ ਬਾਅਦ 'ਚ ਫੈਸਲਾ ਜਿਹੜਾ ਉਹ ਆਉਣਾ ਆ। ਠੰਡੇ ਰਹਿਣ ਦੀ, ਦਿਮਾਗਾਂ ਨੂੰ ਠੰਡੇ ਕਰਨ ਦੀ ਲੋੜ ਆ। ਹੁਣ ਆਪਾਂ ਨੂੰ ਪਤਾ ਤਾਂ ਨਹੀਂ ਹੈ ਕੀ ਇਹਦੇ ਵਿੱਚ ਹੋਇਆ ਹੋਊਗਾ, ਪਰ 2 ਜਾਣਿਆਂ ਦਾ ਕਤਲ ਕਰਨ ਦੇ ਜਿਹੜੇ ਕਥਿਤ ਦੋਸ਼ ਆ ਸਤਨਾਮ ਸੁਮਲ ਦੇ ਉੱਤੇ ਇਹ ਲੱਗੇ ਆ, ਉਸੇ ਦੇ ਆਧਾਰ ਦੇ ਉੱਤੇ ਹੀ, ਉਸੇ ਦੇ ਸ਼ੱਕ ਦੇ ਬਿਨਾਂ ਤੇ ਹੀ ਟ੍ਰੇਸੀ ਪੁਲਿਸ ਨੇ ਇਸ ਨੂੰ ਗ੍ਰਿਫਤਾਰ ਕੀਤਾ ਆ। ਸੋ ਕਿਹੜੇ ਪਾਸੇ ਵੱਲ ਨੂੰ ਆਪਾਂ ਵੱਧ ਰਹੇ ਹਾਂ ਅਜੇ ਆਪਾਂ ਅੱਜ ਸਵੇਰੇ ਹੀ ਖਬਰਾਂ ਕਰ ਰਹੇ ਸੀ ਟੈਕਸਸ ਵਾਲੀਆਂ, ਕੱਲ ਹੀ ਦੱਸ ਕੇ ਹਟੇ ਆ ਵੀ ਵੀਕਐਂਡ ਦੇ ਉੱਤੇ ਕੀ ਕੁਛ ਉੱਥੇ ਵਾਪਰਿਆ ਆ। ਤੇ ਆਪਾਂ ਬਹੁਤ ਘੱਟ ਆ ਤੇ ਇੱਥੇ ਇਦਾਂ ਦੀਆਂ ਵਾਰਦਾਤਾਂ ਜਿਹੜੀਆਂ ਆ ਉਹ ਜ਼ਿਆਦੀਆਂ ਹੋਣ ਲੱਗ ਪੈਣ ਤਾਂ ਇਹ ਮਾੜੀ ਜਿਹੜੀ ਇਹ ਗੱਲ ਆ। ਆਪਾਂ ਨੂੰ ਐਜ਼ ਏ ਕਮਿਊਨਿਟੀ, ਐਜ਼ ਏ ਭਾਈਚਾਰਾ ਸਾਰਿਆਂ ਨੂੰ ਸੋਚਣਾ ਚਾਹੀਦਾ ਵੀ ਇਹੋ ਜਿਹੀਆਂ ਚੀਜ਼ਾਂ ਕਿੱਦਾਂ ਰੋਕਣ। ਦੇਖੋ 100% ਰੋਕ ਨਹੀਂ ਸਕਦੀਆਂ, ਆਪਾਂ ਨੂੰ ਵੀ ਇਹ ਪਤਾ ਆ, ਪਰ ਇੰਨੇ ਘੱਟ ਸਮੇਂ ਦੇ ਵਿੱਚ ਇੰਨੀਆਂ ਜ਼ਿਆਦਾ ਵਾਰ-ਵਾਰ ਵਾਰਦਾਤਾਂ ਕੋਈ ਵੀ ਜਿਹੜੀਆਂ ਵਾਪਰਨੀਆਂ ਉਹ ਚੰਗੀ ਗੱਲ ਨਹੀਂ ਹੁੰਦੀ ਫਾਰ ਐਨੀ ਕਮਿਊਨਿਟੀ। ਸੋ ਆਪਾਂ ਨੂੰ ਥੋੜ੍ਹਾ ਇੱਕ ਅੰਤਰ ਝਾਤ ਮਾਰਨ ਦੀ ਇਸ ਦੇ ਵਿੱਚ ਜ਼ਰੂਰਤ ਹੈ। ਜੀ ਬਿਲਕੁਲ। ਕੁਛ 2-3 ਵੀਕਾਂ ਦੇ ਵਿੱਚ ਨਾਲ ਹੀ ਟ੍ਰੇਸੀ ਦੇ ਮੰਟੀਕਾ ਟਾਊਨ ਆ ਜਿੱਥੇ ਪੰਜਾਬੀਆਂ ਦੀ ਬਹੁਤ ਵੱਡੀ ਵਸੋਂ ਆ, 3-4 ਇਨਸੀਡੈਂਟਸ ਉੱਥੇ ਬਹੁਤ ਬੁਰੀਆਂ ਦੁਰਘਟਨਾਵਾਂ ਦੇ ਹੋਏ ਹੈਗੇ ਆ। ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕੀਤੀਆਂ ਹੈਗੀਆਂ। ਹੋਰ ਵੀ ਜੇ ਕਿਸੇ ਨੂੰ ਇਹਦੇ ਬਾਰੇ ਡਿਟੇਲ 'ਚ ਇਨਫੋਰਮੇਸ਼ਨ ਹੋਈ ਤੁਸੀਂ ਪੰਜਾਬੀ ਰੇਡੀਓ USA ਤੇ ਕਾਲ ਕਰਕੇ ਦੱਸ ਸਕਦੇ ਹੋ, ਜਾਂ ਜੋ ਪੁਲਿਸ ਦੇ ਨੰਬਰਸ ਮੈਂ ਦਿੱਤੇ ਹੈਗੇ ਆ ਉਹਨਾਂ ਨੂੰ ਕਾਲ ਕਰਕੇ ਦੱਸ ਸਕਦੇ ਹੋ। ਸਰੋਤਿਆਂ ਨੂੰ ਦੱਸਦੀ ਜਾਈਏ, ਟ੍ਰੇਸੀ ਬੇ ਏਰੀਏ ਦੇ ਲਾਗੇ ਟਾਊਨ ਆ ਸੈਨ ਫਰਾਂਸਿਸਕੋ ਦੇ। ਮੋਸਟਲੀ ਕਾਫੀ ਪੰਜਾਬੀ ਟ੍ਰੇਸੀ ਏਰੀਏ 'ਚ ਰਹਿੰਦੇ ਆ, ਨਾਲ ਲੈਥਰੋਪ 'ਚ, ਸਟਾਕਟਨ, ਮੰਟੀਕਾ, ਇਹਨਾਂ ਏਰੀਆ ਦੇ ਵਿੱਚ ਪੰਜਾਬੀਆਂ ਦੀ ਵੱਡੀ ਵਸੋਂ ਹੈਗੀ ਆ। ਜੀ, ਅਗਲੀ ਖਬਰ ਦੇ ਵੱਲ ਵਧੀਏ। ਸਾਬਕਾ ਰਾਸ਼ਟਰਪਤੀ ਟਰੰਪ ਉਹਨਾਂ ਦਾ ਉੱਤੇ ਜਿਹੜਾ ਕੇਸ ਚੱਲ ਰਿਹਾ ਸੀਗਾ ਰੇਪ ਦਾ, ਸੈਕਸ਼ੂਅਲ ਅਬਿਊਜ਼ ਦਾ, ਜਿਹੜੀ ਇੱਕ ਜੌਨ ਕੈਰੋਲ ਨਾਂ ਦੀ ਬੀਬੀ ਆ ਜਿਹੜੀ ਇੱਕ ਉੱਥੇ ਲਿਖਦੀ ਰਹੀ ਆ, ਰਸਾਲੇ ਦੇ ਵਿੱਚ ਲਿਖਦੀ ਰਹੀ ਸੀ। ਉਸਨੇ ਦੋਸ਼ ਲਾਏ ਸੀ ਕਥਿਤ ਤੌਰ ਦੇ ਉੱਤੇ ਵੀ ਟਰੰਪ ਹੋਣਾ ਨੇ ਉਸ ਨੂੰ ਰੇਪ ਕੀਤਾ ਸੀਗਾ। 1990 ਦੇ ਦਹਾਕੇ ਦੇ ਵਿੱਚ ਇੱਕ ਸਟੋਰ ਦੇ ਜਿਹੜੇ ਚੇਂਜਿੰਗ ਹੁੰਦਾ ਆ ਜਾਂ ਕਲੋਥ ਜਿੱਥੇ ਟੈਸਟ ਕਰਦੇ ਆ ਉੱਥੇ। ਉਸ ਮਾਮਲੇ ਵਿੱਚ ਜਿਊਰੀ ਨੇ ਜਿਹੜਾ ਸਿਵਲ ਟਰਾਇਲ ਆ ਉਸ ਦੀ ਸਮਾਪਤੀ ਤੋਂ ਬਾਅਦ ਕੁਛ ਹੀ ਘੰਟਿਆਂ ਵਿੱਚ ਟਰੰਪ ਹੋਣਾ ਨੂੰ ਰੇਪ ਦੇ ਮਾਮਲੇ 'ਚੋਂ ਤਾਂ ਬਰੀ ਕਰ ਦਿੱਤਾ। ਉਹਦੇ ਵਿੱਚ ਕਿਹਾ ਵੀ ਉਹ 'ਚ ਦੋਸ਼ੀ ਨਹੀਂ ਆ, ਪਰ ਸੈਕਸ਼ੂਅਲ ਅਬਿਊਜ਼ ਦੇ ਵਿੱਚ ਦੋਸ਼ੀ ਪਾਇਆ ਆ। ਤੇ ਨਾਲ ਹੀ ਇਹ ਕਿਹਾ ਵੀ ਜੌਨ ਕੈਰਲ ਨੂੰ ਡੀਫੇਮ ਵੀ ਟਰੰਪ ਹੋਣਾ ਨੇ ਕੀਤਾ ਹੈ। ਜਿਊਰਰਸ ਨੇ $5 ਮਿਲੀਅਨ ਹਰਜਾਨਾ ਦੇਣ ਦੇ ਲਈ ਟਰੰਪ ਹੋਣਾ ਨੂੰ ਇਸ ਮਾਮਲੇ ਦੇ ਵਿੱਚ ਆਖਿਆ। ਟਰੰਪ ਹੁਣੀ ਇੱਕ ਵਾਰ ਦੇ ਰਾਸ਼ਟਰਪਤੀ ਤੇ 2024 ਦੇ ਇਲੈਕਸ਼ਨਸ ਦੇ ਲਈ ਆਪਣਾ ਨਾਮ ਰਿਪਬਲਿਕਨ ਪਾਰਟੀ ਵੱਲੋਂ ਉਹਨਾਂ ਦੀ ਮੇਨ ਟਿਕਟ ਹਾਸਲ ਕਰਨ ਦੇ ਲਈ ਪਿੜ ਦੇ ਵਿੱਚ ਉਹ ਸਿੱਟ ਚੁੱਕੇ ਨੇ। ਜੌਨ ਕੈਰਲ ਦੇ ਬਾਰੇ ਟਰੰਪ ਹੋਣਾ ਨੇ ਆਪਣੇ ਸੋਸ਼ਲ ਮੀਡੀਆ ਤੋਂ ਕਈ ਤਰੀਕੇ ਦੀਆਂ ਗੱਲਾਂ ਜਿਹੜੀਆਂ ਉਸ ਦੇ ਬਾਰੇ ਕਹੀਆਂ। ਬੇਬੁਨਿਆਦ ਉਹਨਾਂ ਨੇ ਇਹ ਦੋਸ਼ ਜਿਹੜੇ ਉਹ ਆਖੇ, ਪਰ ਉਹ ਕਹਿੰਦੀ ਰਹੀ। ਉਹਨੇ ਟਰਾਇਲ ਦੇ ਵਿੱਚ ਟੈਸਟੀਫਾਈ ਵੀ ਕੀਤਾ ਵੀ ਟਰੰਪ ਨੇ ਉਸ ਨੂੰ ਜਿਹੜਾ ਆ ਵਾਇਲੈਂਟਲੀ ਅਸੌਲਟ ਜਿਹੜਾ ਉਹ ਕੀਤਾ ਸੀ। ਸੋ ਜਿਊਰੀ ਨੇ ਇਹਨਾਂ ਸਾਰਿਆਂ ਦੀਆਂ ਗੱਲਾਂ ਤੇ ਟਰੰਪ ਹੋਣਾ ਦੇ ਡਿਫੈਂਸ ਦੀਆਂ ਗੱਲਾਂ ਸੁਣਨ ਤੋਂ ਬਾਅਦ 'ਚ ਇਹ ਫੈਸਲੇ ਤੇ ਪਹੁੰਚੇ ਆ ਵੀ ਟਰੰਪ ਹੋਣਾ ਨੇ ਸੈਕਸ਼ੂਅਲੀ ਅਬਿਊਜ਼ ਕੀਤਾ ਸੀਗਾ ਇਸ ਜਨਾਨੀ ਨੂੰ। ਐਕਸੈਸ ਹਾਲੀਵੁੱਡ ਟੇਪ ਯਾਦ ਹੋਣੀ, ਪਿਛਲੀ ਵਾਰੀ ਇਲੈਕਸ਼ਨਾਂ ਤੋਂ ਪਹਿਲਾਂ, ਜਦ 2016 ਦੀਆਂ ਇਲੈਕਸ਼ਨਾਂ ਤੋਂ ਪਹਿਲਾਂ ਕਾਫੀ ਵਿਵਾਦਾਂ ਦੇ ਵਿੱਚ ਜਿਹੜੀ ਉਹ ਰਹੀ ਸੀ। ਤੇ ਇਸ ਦੇ ਬਾਰੇ ਵੀ ਕਿਹਾ। ਖੁਦ ਇਹ ਆਪ ਆਇਰਲੈਂਡ, ਸਕਾਟਲੈਂਡ ਵਾਲੇ ਪਾਸੇ ਚਲੇ ਗਏ ਸੀਗੇ। ਇਸ ਟਰਾਇਲ ਦੇ ਵਿੱਚ ਟਰੰਪ ਹੋਣਾ ਨੇ ਟੈਸਟੀਫਾਈ ਨਹੀਂ ਕੀਤਾ, ਉਸ ਤੋਂ ਜਿਹੜੇ ਉਹ ਪਰੇ ਰਹੇ। ਲੋਕਾਂ ਨੇ ਇਹ ਵੀ ਸਵਾਲ ਕੀਤਾ ਵੀ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਤਾਂ ਗੱਲਾਂ ਕਹਿ ਰਹੇ ਹੋ ਵੀ ਤੁਸੀਂ ਅਦਾਲਤ ਵਿੱਚ ਜਾ ਕੇ ਵੀ ਇਹ ਕਹਿ ਰਹੇ ਸੀਗੇ। ਮੇ ਵੀ ਉਹਨਾਂ ਦੇ ਡਿਫੈਂਸ ਨੇ ਉਹਨਾਂ ਨੂੰ ਕਿਹਾ ਹੋਊਗਾ ਵੀ ਤੁਸੀਂ ਉੱਥੇ ਨਾ ਹੀ ਜਾਓ। ਸੋ ਉੱਥੋਂ ਤਾਂ ਅਦਾਲਤ ਤੋਂ ਪਰੇ ਰਹੇ ਆ, ਪਰ ਇਸ ਮਾਮਲੇ ਵਿੱਚ, ਇਸ ਟਰਾਇਲ ਦੇ ਵਿੱਚ ਟਰੰਪ ਹੁਣੀ 2 ਮਾਮਲਿਆਂ ਦੇ ਵਿੱਚ ਦੋਸ਼ੀ ਪਾਏ ਗਏ ਆ। ਅਗਲੀ ਖਬਰ ਵੱਲ ਚਲੀਏ, ਉਹ ਬੇਕਰਸਫੀਲਡ ਤੋਂ ਆ ਰਹੀ ਆ। ਇੱਕ ਨਵਾਂ ਜੋ ਸਰਵੇ ਆਇਆ ਪੂਰੇ ਅਮਰੀਕਾ ਦੇ ਵਿੱਚ, ਸਭ ਤੋਂ ਵੱਧ ਬਰਗਲਰੀਜ਼ ਕਿਹੜੇ ਟਾਊਨ ਦੇ ਵਿੱਚ ਹੁੰਦੀਆਂ, ਕਿੱਥੇ ਬ੍ਰੇਕ ਇਨ ਹੁੰਦੇ ਆ, ਕਿੱਥੇ ਜ਼ਿਆਦਾ ਚੋਰੀਆਂ ਹੁੰਦੀਆਂ ਆ, ਤੇ ਇਹਦੇ ਵਿੱਚ ਬੇਕਰਸਫੀਲਡ ਨੰਬਰ 1 ਦੇ ਉੱਤੇ ਆਇਆ ਆ। ਸੋ ਬੇਕਰਸਫੀਲਡ ਦੇ ਵਿੱਚ ਵੀ ਬੜੀ ਵੱਡੀ ਪੰਜਾਬੀ ਕਮਿਊਨਿਟੀ ਆ। ਜੋ ਨਵੀਂ ਰਿਪੋਰਟ ਆਈ ਆ ਉਹਦੇ ਮੁਤਾਬਕ 847 ਬਰਗਲਰੀਜ਼ 1 ਲੱਖ ਰੈਜ਼ੀਡੈਂਟਸ ਦੇ ਪਿੱਛੇ
ਬੇਕਰਸਫੀਲਡ ਦੇ ਵਿੱਚ ਹੋ ਰਹੀਆਂ ਆ। ਐਵਰੇਜ 1 ਲੱਖ ਰੈਜ਼ੀਡੈਂਟਸ ਦੇ ਪਿੱਛੇ 747 ਬਰਗਰ ਰਿਲੀਜ਼ ਹੁੰਦੀਆਂ ਆ। ਇਹ 2.4 ਟਾਈਮ ਜ਼ਿਆਦੇ ਆ ਬੇਕਰਸਫੀਲਡ ਦੇ ਵਿੱਚ। ਐਵਰੇਜ ਹੋਮ ਦੀ ਪ੍ਰਾਈਸ ਬੇਕਰਫੀਲਡ 3,70,000 ਦੇ ਕਰੀਬ ਆ। ਤੇ ਦੂਜੇ ਨੰਬਰ ਤੇ ਪੂਰੇ ਅਮਰੀਕਾ ਦੇ ਵਿੱਚ ਜੋ ਸ਼ਹਿਰ ਉਹਨਾਂ ਨੇ ਗਿਣੇ ਆ ਵੀ ਸਭ ਤੋਂ ਵੱਧ ਚੋਰੀਆਂ ਬ੍ਰੇਕ ਇਨ ਕਿੱਥੇ ਹੁੰਦੇ ਆ, ਤੇ ਬੇਕਰਸਫੀਲਡ ਆਇਆ। 847 ਘਰ ਟੁੱਟਦੇ ਆ 1 ਲੱਖ ਰੈਜ਼ੀਡੈਂਟ ਪਿੱਛੇ, ਤੇ ਬਲੇਹੋ ਦੇ ਵਿੱਚ 834 ਘਰ ਬਰਗਰ ਰਿਲੀਜ਼ ਹੁੰਦੀਆਂ ਆ 1 ਲੱਖ ਰੈਜ਼ੀਡੈਂਟਸ ਦੇ ਪਿੱਛੇ। ਬਾਕੀ ਫਿਰ ਟੈਕਸਸ, ਓਕਲਾਹੋਮਾ, ਹੋਰ ਸਟੇਟਾਂ ਦੇ ਵਿੱਚ ਹੈਗੀ ਆ। ਸੋ ਕਹਿੰਦੇ ਵੀ ਆਪਣੇ ਘਰਾਂ ਨੂੰ ਪ੍ਰੋਟੈਕਟ ਕਰਨ ਦੇ ਲਈ ਜੋ ਲੌਕਸ ਆ ਉਹ ਕੁਆਲਿਟੀ ਦੇ ਵਰਤੋ, ਡੈਡ ਬੋਲਟ ਲੌਕਸ, ਐਕਸਟੀਰੀਅਰ ਡੋਰਸ ਵਰਤੋ, ਜੋ ਮੋਸ਼ਨ ਐਕਟੀਵੇਟਡ ਲਾਈਟਸ ਉਹਨਾਂ ਨੂੰ ਇੰਸਟਾਲ ਕਰੋ। ਮੇਕ ਸ਼ੋਰ ਇਹ ਵੀ ਕਰ ਲਓ ਵੀ ਕੋਈ ਜਿਹੜਾ ਤੁਹਾਡਾ ਕੀਮਤੀ ਸਮਾਨ ਆ ਉਹ ਵਿੰਡੋ ਦੇ ਵਿੱਚ ਦੀ ਜਾਂ ਡੋਰ ਦੇ ਵਿੱਚ ਹੀ ਦਿਸਦਾ ਨਾ ਹੋਵੇ। ਸਿਕਿਉਰਿਟੀ ਕੈਮਰੇ ਆਪਣੇ ਘਰਾਂ ਦੇ ਆਲੇ ਦੁਆਲੇ ਜ਼ਰੂਰ ਲਾਓ, ਤੇ ਜੋ ਆਪਣੇ ਘਰ ਦੇ ਆਲੇ ਦੁਆਲੇ ਬੁਸ਼ਸ ਆ ਜਾਂ ਟਰੀਜ਼ ਆ ਉਹਨਾਂ ਨੂੰ ਟ੍ਰਿਮ ਕਰਕੇ ਰੱਖੋ, ਤਾਂ ਕਿ ਤੁਹਾਨੂੰ ਦਿਸਦਾ ਰਹੇ ਕੋਈ ਚੋਰੀ ਵਗੈਰਾ ਤਾਂ ਨਹੀਂ ਕਰਨ ਆ ਗਿਆ। ਜੀ ਬਿਲਕੁਲ। 2 ਸ਼ਹਿਰ ਜਿਹੜੇ ਆ ਟੌਪ 2 ਉਹ ਕੈਲੀਫੋਰਨੀਆ ਦੇ, ਇਸੇ ਤਰੀਕੇ ਦੇ ਨਾਲ 2 ਸ਼ਹਿਰ ਟੈਕਸਸ ਦੇ ਟੌਪ 10 ਦੇ ਵਿੱਚ ਆਏ ਆ, 2 ਸ਼ਹਿਰ ਓਕਲਾਹੋਮਾ ਦੇ ਆਏ ਆ, ਨਾਰਥ ਕੈਰੋਲੀਨਾ ਤੇ ਲੂਜ਼ੀਆਨਾ ਮਸੂਰੀ ਦਾ ਇੱਕ ਸ਼ਹਿਰ ਜਿਹੜਾ ਹੋਇਆ ਆ। ਸਾਲਾਨਾ 847 ਜਿਹੜੀਆਂ ਬਰਗਲਰੀਜ਼ ਬੇਕਰਸਫੀਲਡ ਦੇ ਵਿੱਚ 1 ਲੱਖ ਰੈਜ਼ੀਡੈਂਟਸ ਦੇ ਪਿੱਛੇ ਹੋ ਰਹੀਆਂ ਆ। ਸੋ ਇਹ ਇੱਕ ਚਿੰਤਾਜਨਕ ਕੰਮ ਜਿਹੜਾ ਹੈਗਾ ਆ। ਇਹ ਜਿਹੜਾ ਡਾਟਾ ਹੈ ਯੂਨੀਫਾਰਮ ਕ੍ਰਾਈਮ ਰਿਪੋਰਟਿੰਗ ਡਾਟਾ FBI ਦੇ ਡਾਟੇ ਨੂੰ ਐਨਾਲਾਈਜ਼ ਕਰਨ ਤੋਂ ਬਾਅਦ ਦੇ ਵਿੱਚ ਰਿਸਰਚਰਸ ਨੇ ਸਭ ਤੋਂ ਇੱਕ ਹਿਸਾਬ ਦੇ ਨਾਲ ਕਹਿ ਲਓ ਵੀ ਖਤਰਨਾਕ ਹੀ ਕਹਿ ਸਕਦੇ ਆ ਘਰਾਂ ਵਾਸਤੇ ਬੇਕਰਸਫੀਲਡ ਨੂੰ ਗਰਦਾਨਿਆ ਆ। ਤੇ ਹੋਮ ਸਿਕਿਉਰਿਟੀ ਕਹਿੰਦੇ ਵੀ ਇਸ ਟਾਈਮ ਟੌਪ ਦੀ ਪ੍ਰਾਇਓਰਿਟੀ ਇਹਨਾਂ ਇਲਾਕਿਆਂ ਦੇ ਵਿੱਚ ਸਾਰਿਆਂ ਦੇ ਲਈ ਹੋਣੀ ਚਾਹੀਦੀ ਆ। ਪਰ ਇਹ ਵੀ ਚੀਜ਼ ਨਾਲ ਆ ਹਰਜੋਤ ਸਿੰਘ ਜੀ, ਵੀ ਬਾਕੀ ਸ਼ਹਿਰਾਂ ਦੇ ਵਿੱਚ ਵੀ ਜਿਹੜੇ ਰਹਿ ਰਹੇ ਲੋਕ ਆ ਉਹ ਇਹ ਨਾ ਹੋਣ ਵੀ ਸਾਡਾ ਟੌਪ ਦੇ ਵਿੱਚ ਨਹੀਂ ਆਇਆ ਨਾਮ, ਤੇ ਸੋ ਅਸੀਂ ਬੇਚਿੰਤ ਜਿਹੜਾ ਹੋ ਕੇ ਰਹੀਏ। ਹੁਣ ਓਕਲੈਂਡ ਦੇ ਵਿੱਚ ਆਪਾਂ ਨੂੰ ਪਤਾ ਹੈ, ਸੈਨ ਫਰਾਂਸਿਸਕੋ 'ਚ ਕਿੱਦਾਂ ਦਾ ਕ੍ਰਾਈਮ ਆ, ਪਰ ਉੱਥੇ ਡਿਫਰੈਂਟ ਟਾਈਪ ਆਫ ਕ੍ਰਾਈਮ ਆ। ਇੱਥੇ ਘਰਾਂ ਦੇ ਵਿੱਚ ਚੋਰੀ ਚਕਾਰੀ ਜਿਹੜੀ ਆ ਉਹ ਜ਼ਿਆਦਾ ਹੋ ਰਹੀ ਆ। ਹਰ ਇੱਕ ਥਾਂ ਦੀ ਇੱਕ ਵੱਖਰੀ ਆਪਣੀ ਜਿਹੜੀ ਉਹ ਸਮੱਸਿਆ ਹੁੰਦੀ ਆ। ਸੋ ਬੇਕਰਸਫੀਲਡ ਅਨਫੋਰਚੂਨੇਟਲੀ ਇਸ ਲਿਸਟ ਦੇ ਵਿੱਚ ਪਹਿਲੇ ਨੰਬਰ ਦੇ ਉੱਤੇ ਜਿਹੜਾ ਉਹ ਆ ਗਿਆ ਹੈਗਾ ਆ। ਅਗਲੀ ਗੱਲ ਕਰਦੇ ਜਾਈਏ, ਰਿਪਰੈਜ਼ੈਂਟੇਟਿਵ ਜਾਰਜ ਸੈਂਟੋਸ, ਉਸ ਨੂੰ ਜਸਟਿਸ ਡਿਪਾਰਟਮੈਂਟ ਦੇ ਦੁਆਰਾ ਅੱਜ ਚਾਰਜ ਕੀਤਾ ਗਿਆ ਆ। ਇੱਕ ਫੈਡਰਲ ਪ੍ਰੋਬ ਇਸ ਦੇ ਬਾਬਤ ਚੱਲ ਰਹੀ ਆ। ਫੈਡਰਲ ਪ੍ਰੋਸੀਕਿਊਟਰਸ ਦੇ ਦੁਆਰਾ ਕ੍ਰਿਮੀਨਲ ਚਾਰजेस ਨਿਊਯਾਰਕ ਦੇ ਰਿਪਰੈਜ਼ੈਂਟੇਟਿਵ ਜਾਰਜ ਸੈਂਟੋਸ, ਜਿਸ ਨੇ ਆਪਣੇ ਰੈਜ਼ਿਊਮੇ ਤੇ ਵੋਟਾਂ ਲੈਣ ਦੇ ਲਈ ਕਾਫੀ ਉੱਥੋਂ ਦੇ ਵਸਨੀਕਾਂ ਨੂੰ ਝੂਠ ਜਿਹੜਾ ਉਹ ਬੋਲਿਆ, ਉਸ ਉੱਤੇ ਕ੍ਰਿਮੀਨਲ ਚਾਰजेस ਜਿਹੜੇ ਲਗਾਏ ਗਏ ਆ। ਕਹਿੰਦੇ ਵੀ ਇਸ ਨੂੰ ਫੈਡਰਲ ਕੋਰਟ ਦੇ ਵਿੱਚ ਨਿਊਯਾਰਕ 'ਚ ਈਸਟਰਨ ਡਿਸਟ੍ਰਿਕਟ ਦੇ ਵਿੱਚ ਆਉਂਦੇ ਬੁੱਧਵਾਰ ਨੂੰ, ਕੱਲ ਨੂੰ ਪੇਸ਼ ਕੀਤਾ ਜਿਹੜਾ ਉਹ ਜਾ ਸਕਦਾ ਹੈ। ਹਾਲ ਦੀ ਘੜੀ ਕੀ ਚਾਰजेस ਨੇ, ਇਹ ਅੰਡਰ ਸੀਲ ਨੇ, ਉਹਦੇ ਬਾਰੇ ਕੁਝ ਵੀ ਜਿਹੜਾ ਉਹ ਨਹੀਂ ਪਤਾ ਲੱਗ ਰਿਹਾ। ਪਰ ਕਹਿੰਦੇ ਵੀ ਜਸਟਿਸ ਡਿਪਾਰਟਮੈਂਟ ਦਾ ਪਬਲਿਕ ਇੰਟੀਗ੍ਰੇਟਿਵ ਪ੍ਰੋਸੀਕਿਊਟਰ ਜਿਹੜੇ ਆ ਨਿਊਯਾਰਕ ਦੇ ਤੇ ਵਾਸ਼ਿੰਗਟਨ ਦੇ, ਉਹ ਇਹਨਾਂ ਐਲੀਗੇਸ਼ਨਸ ਨੂੰ ਐਗਜ਼ਾਮਿਨ ਕਰ ਰਹੇ ਸੀ, ਉਸ ਦੀ ਜਾਂਚ ਜਿਹੜੀ ਉਹ ਕਰ ਰਹੇ ਸੀ। ਖਾਸ ਕਰਕੇ ਸੈਂਟੋਸ ਨੇ ਆਪਣੇ ਕੈਂਪੇਨ ਫਾਈਨੈਂਸ ਤੇ ਹੋਰ ਜਿਹੜੇ ਝੂਠੇ ਦਾਅਵੇ ਆ ਕੀਤੇ ਸੀਗੇ, ਫਾਲਸ ਸਟੇਟਮੈਂਟਸ ਜਿਹੜੀਆਂ ਦਿੱਤੀਆਂ ਸੀ ਉਸ ਦੇ ਬਾਬਤ। ਜੀ, ਅਗਲੀ ਖਬਰ ਵੱਲ ਚਲੀਏ ਤੇ ਕੈਲੀਫੋਰਨੀਆ ਦੇ ਇੱਕ ਸ਼ਹਿਰ ਦੇ ਵਿੱਚ ਪੂਰੀ ਦੀ ਪੂਰੀ ਜੋ ਪੁਲਿਸ ਦੇ ਕੋਲ ਫਲੀਟ ਹੁੰਦੀ ਆ ਉਹ ਇਲੈਕਟ੍ਰਿਕ ਹੋਣ ਜਾ ਰਹੀ ਆ। ਉਹ ਸਾਰੀਆਂ ਪੁਲਿਸ ਦੇ ਜੋ ਆਫੀਸਰਸ ਆ ਜਾਂ ਉਹਨਾਂ ਦੇ ਐਡਮਿਨਿਸਟ੍ਰੇਸ਼ਨ ਦੇ ਵਿੱਚ ਆ, ਉਹ ਟੈਸਲਾ ਕਾਰਾਂ ਹੁਣ ਯੂਜ਼ ਕਰਨਗੇ। ਸਿਟੀ ਆਫ ਸਾਊਥ ਪੈਸਾਡੀਨਾ, ਜੋ ਕਿ ਲਾਸ ਐਂਜਲਸ ਦੇ ਲਾਗੇ ਸ਼ਹਿਰ ਹੈਗਾ ਆ, ਉੱਥੇ ਦੀ ਮਿਊਨਿਸਪੈਲਿਟੀ ਨੇ ਡਿਸਾਈਡ ਕੀਤਾ ਆ ਵੀ ਹੁਣ ਐਨਵਾਇਰਮੈਂਟਲ ਫਰੈਂਡਲੀ ਬਣਨ ਦੇ ਲਈ 2024 ਤੋਂ ਜਿੰਨੀਆਂ ਵੀ ਕਾਰਾਂ ਉਸ ਪੁਲਿਸ ਡਿਪਾਰਟਮੈਂਟ ਦੀਆਂ ਯੂਜ਼ ਹੁੰਦੀਆਂ ਆ ਉਹ ਸਾਰੀਆਂ ਟੈਸਲਾ ਯੂਜ਼ ਕਰਨਗੇ। ਉਹਨਾਂ ਨੇ ਐਂਟਰਪ੍ਰਾਈਜ਼ਸ ਰੈਂਟਲ ਕਾਰ ਦੇ ਨਾਲ ਗੱਲਬਾਤ ਕੀਤੀ ਆ। ਸਭ ਤੋਂ ਪਹਿਲਾਂ 20 ਕਾਰਾਂ ਜੋ ਟੈਸਲਾ ਆ ਆਉਣ ਵਾਲੇ 5 ਸਾਲਾਂ ਲਈ ਉਹ ਲੀਜ਼ ਤੋਂ ਲੈਣਗੇ ਸਨ 2024 ਤੋਂ। ਤੇ ਇਹ ਸਾਰੀਆਂ ਜੋ ਵਹੀਕਲਸ ਆ ਇਹਨਾਂ ਨੂੰ ਵੱਖ-ਵੱਖ ਰੋਲ ਦੇ ਵਿੱਚ ਯੂਜ਼ ਕੀਤਾ ਜਾਊਗਾ, ਚਾਹੇ ਉਹ ਪੈਟਰੋਲ ਕਰਨ ਦੇ ਲਈ ਆ, ਡਿਟੈਕਟਿਵ ਵਰਕ ਦੇ ਲਈ ਆ, ਐਡਮਿਨਿਸਟ੍ਰੇਟਿਵ ਵਰਕ ਦੇ ਲਈ ਆ।
ਸਿਟੀ ਆਫੀਸ਼ੀਅਲਸ ਇਹ ਕਹਿ ਰਹੇ ਆ ਕਿ ਪਹਿਲਾਂ ਵੀ ਥੋੜੀ ਜਿਹੀਆਂ ਵਹੀਕਲਸ ਆਲਰੇਡੀ ਯੂਜ਼ ਦੇ ਵਿੱਚ ਹੈਗੀਆਂ। ਜੀ। ਅਗਲੀ ਗੱਲ ਕਰਦੇ ਜਾਈਏ, $3.4 ਮਿਲੀਅਨ ਦਾ ਜੁਰਮਾਨਾ ਆ ਉਹ ਪ੍ਰਪੋਜ਼ ਕੀਤਾ ਗਿਆ ਆ ਇੱਕ એનર્ਜੀ ਕੰਪਨੀ ਉਸ ਉੱਤੇ, ਕਿਉਂਕਿ ਉਹਨਾਂ ਨੇ ਜਿਹੜੀਆਂ ਸੇਫਟੀ ਵਾਇਲੇਸ਼ਨਸ ਕੀਤੀਆਂ, ਜਿਸ ਕਰਕੇ 2021 ਦੇ ਵਿੱਚ ਸਦਰਨ ਕੈਲੀਫੋਰਨੀਆ ਦੇ ਕਈ ਬੀਚਿਸ ਦੇ ਉੱਤੇ ਆਇਲ ਸਪਿਲ ਹੋਇਆ ਸੀ। ਆਇਲ ਪਾਈਪਲਾਈਨ ਸਪਿਲ ਦੇ ਕਰਕੇ ਕਈ ਜਿਹੜੀਆਂ ਬੀਚਿਸ ਆ ਸਦਰਨ ਕੈਲੀਫੋਰਨੀਆ ਦੇ ਵਿੱਚ, ਸੈਨ ਪੈਡਰੋ ਬੇ, ਲਾਸ ਐਂਜਲਸ, ਲੌਂਗ ਬੀਚ ਹਾਰਬਰਸ ਦੇ ਨਜ਼ਦੀਕ ਇੱਥੇ ਕੰਮਕਾਜ ਜਿਹੜਾ ਉਹ ਠੱਪ ਹੋਇਆ ਸੀਗਾ। ਇੱਥੋਂ ਤੱਕ ਕਿ ਸੈਨ ਪੈਡਰੋ ਬੇ ਨੂੰ 17 ਘੰਟੇ ਦੇ ਲਈ ਸ਼ਟ ਡਾਊਨ ਵੀ ਕਰਨਾ ਪੈ ਗਿਆ ਸੀ। ਸੋ એનર્ਜੀ ਕੰਪਨੀ ਨੂੰ ਹੁਣ $3.4 ਮਿਲੀਅਨ ਦਾ ਜੁਰਮਾਨਾ ਪਾਇਆ ਜਾ ਸਕਦਾ ਹੈਗਾ ਆ। ਇਹ ਆਇਲ ਸਪਿਲ ਅਕਤੂਬਰ 2021 ਦੇ ਵਿੱਚ ਹੋਇਆ, ਜਿਸ ਵਿੱਚ 25,000 ਗੈਲਨ ਦਾ ਕੱਚਾ ਤੇਲ ਕਈ ਮਾਈਲ ਤੱਕ ਫੈਲ ਗਿਆ, ਜਿਸ ਦੇ ਵਿੱਚ ਖਾਸ ਕਰਕੇ ਹੰਟਿੰਗਟਨ ਬੀਚ ਤੇ ਨਿਊਪੋਰਟ ਬੀਚ ਵਰਗੇ ਸ਼ਹਿਰਾਂ ਦਾ ਕੰਮ ਠੱਪ ਹੋਇਆ ਸੀ। ਐਂਪਲੀਫਾਈ એનર્ਜੀ ਨੇ ਕਿਹਾ ਵੀ ਇਹ ਜਿਹੜਾ ਡੈਮੇਜ ਹੋਇਆ ਸੀ 2 ਸ਼ਿਪਸ ਦੇ ਕਰਕੇ ਇਹਨਾਂ ਦੇ ਆਇਲ ਪਾਈਪਲਾਈਨ ਨੂੰ ਪ੍ਰੋਬਲਮ ਆਈ ਸੀ, ਵੀ ਉਹਨਾਂ ਸ਼ਿਪਸ ਦਾ ਜਿਹੜਾ ਲੰਗਰ ਆ, ਡਰੈਗਿੰਗ ਐਂਕਰ ਆ, ਉਹ ਪਾਈਪਲਾਈਨ ਦੇ ਵਿੱਚ ਵੱਜਾ ਸੀਗਾ। ਸੋ ਹੁਣ ਇਸ ਕੰਪਨੀ ਨੂੰ 3.4 ਮਿਲੀਅਨ ਦਾ ਜੁਰਮਾਨਾ ਹੋ ਸਕਦਾ ਆ। ਐਂਪਲੀਫਾਈ એનર્ਜੀ ਆਲਰੇਡੀ ਮੰਨ ਚੁੱਕੀ ਆ ਵੀ ਉਹ $50 ਮਿਲੀਅਨ ਦੇਵੇਗੀ। ਵੈਸਲ ਕੰਪਨੀਜ਼ ਨੇ ਮੰਨਿਆ ਆ ਵੀ ਉਹ $45 ਮਿਲੀਅਨ ਉਹ ਦੇਵੇਗੀ, ਜਿਹੜੇ ਵੱਖ-ਵੱਖ ਲਾਸੂਟ ਇਸ ਮਾਮਲੇ 'ਚ ਇਹਨਾਂ ਦੋਨਾਂ ਕੰਪਨੀਆਂ ਤੇ ਹੋਏ ਨੇ। ਜੀ। ਅਗਲੀ ਖਬਰ ਵੱਲ ਚਲੀਏ। ਪਿਛਲੇ ਨਵੰਬਰ ਦੇ ਵਿੱਚ ਕੈਲੀਫੋਰਨੀਆ ਦਾ ਇੱਕ ਹਾਈਟੈਕ ਕੰਪਨੀ ਦਾ CEO ਉਹ ਗੁੰਮ ਹੋ ਗਿਆ ਸੀ। ਬੀਓ ਮਾਨ 39 ਸਾਲਾਂ ਦਾ, ਉਸ ਨੂੰ ਲਾਸਟ ਨਵੰਬਰ 30 2021 ਦੇ ਵਿੱਚ ਇੱਕ ਕਨਵੀਨੀਅੰਸ ਸਟੋਰ ਜੋ 11,000 ਬਲਾਕ ਆਫ ਬੈਂਚਰਾ ਬੁਲੇਵਰਡ ਆ ਸਟੂਡੀਓ ਸਿਟੀ 'ਚ, ਉੱਥੇ ਦੇਖਿਆ ਗਿਆ ਸੀ। ਲਾਸ ਐਂਜਲਸ ਪੁਲਿਸ ਡਿਪਾਰਟਮੈਂਟ ਤੋਂ ਬਾਅਦ ਅੱਜ ਪਤਾ ਚੱਲਿਆ ਵੀ ਉਹਦੇ ਜਿਹੜੇ ਰਿਮੇਨਸ ਆ ਉਹ ਇੱਕ ਜਿਹੜੀ ਆ ਅਬੰਡੈਂਟ ਪ੍ਰਾਪਰਟੀ ਦੇ ਵਿੱਚ ਲੱਭੇ ਹੈਗੇ ਆ। ਇਸ ਸਟੋਰ ਤੋਂ 7-11 ਸਟੋਰ ਸੀਗਾ ਜਿੱਥੇ ਲਾਸਟ ਦੇਖਿਆ ਗਿਆ ਸੀ। ਉੱਥੋਂ ਇਹ ਊਬਰ ਲਈ ਸੀ ਤੇ ਊਬਰ ਦੇ ਵਿੱਚੋਂ ਇਸਨੇ 911 ਟੈਕਸਟ ਕੀਤਾ ਸੀ, ਪਰ ਉਸ ਨੂੰ ਕਹਿੰਦੇ ਸੈਂਟਾ ਮੋਨਿਕਾ ਡ੍ਰੌਪ ਕਰ ਦਿੱਤਾ ਗਿਆ ਸੀ ਤੇ ਉਸ ਤੋਂ ਬਾਅਦ ਦਸੰਬਰ 4 2021 ਦੇ ਵਿੱਚ ਉਸ ਨੂੰ ਮਿਸਿੰਗ ਡਿਕਲੇਅਰ ਕਰ ਦਿੱਤਾ ਗਿਆ ਸੀਗਾ। ਅਪ੍ਰੈਲ 25 ਨੂੰ ਇਸੇ ਸਾਲ ਪੁਲਿਸ ਨੂੰ ਜੋ ਹੈਗੀ ਆ LA ਕਾਉਂਟੀ ਦਾ ਕਾਰਨਰ ਆਫਿਸ, ਉਹਨਾਂ ਨੂੰ ਇੱਕ ਲੀਡ ਮਿਲੀ ਪਈ ਇੱਕ ਜਗ੍ਹਾ ਦੇ ਉੱਤੇ ਜੋ ਬਿਲਕੁਲ ਐਮਪਟੀ ਹੈਗੀ ਆ, ਅਬੰਡੈਂਟ ਪ੍ਰਾਪਰਟੀ ਆ, ਉੱਥੇ ਰੀਮੇਨਸ ਆ ਕਿਸੇ, ਲੱਗਦਾ ਵੀ ਕਿਸੇ ਬੰਦੇ ਦੀਆਂ ਹੱਡੀਆਂ ਜਾਂ ਕੁਛ ਇਦਾਂ ਦਾ ਸਮਾਨ ਆ। ਤੇ ਉਹ ਉੱਥੇ ਜਾ ਕੇ ਜਦ ਪੁਲਿਸ ਵਾਲੇ ਚੈੱਕ ਕਰਨ ਗਏ ਤੇ ਉਹਨਾਂ ਦੇ ਹੁਣ ਬਾਅਦ ਦੇ ਵਿੱਚ ਉਹਨਾਂ ਨੇ ਫੋਰੈਂਸਿਕ ਨੂੰ ਯੂਜ਼ ਕੀਤਾ ਤੇ ਇਹ ਪਤਾ ਚੱਲਿਆ ਵੀ ਇਹ ਰਿਮੇਨਸ ਜੋ ਮਾਇਨ ਹੈ ਬੀਓ ਮਾਨ ਉਹਦੇ ਸੀਗੇ। ਸੋ ਇਹ ਕਿਉਂ ਉਹਦੀ ਜਿਹੜੀ ਮੌਤ ਹੋਈ ਆ, ਕਿਉਂ ਕਿਸ ਨੇ ਉੱਥੇ ਮਾਰਿਆ, ਇਹਦੇ ਬਾਰੇ ਹਜੇ ਡਿਟੇਲ ਇਨਫੋਰਮੇਸ਼ਨ ਨਹੀਂ ਆ ਰਹੀ। ਸੈਂਟਾ ਮੋਨਿਕਾ ਪੁਲਿਸ ਡਿਪਾਰਟਮੈਂਟ ਨੇ ਆਪਣੇ ਜੋ ਟੈਲੀਫੋਨ ਨੰਬਰ ਜਾਰੀ ਕੀਤੇ ਆ 3104588427, ਜੇ ਕਿਸੇ ਨੂੰ ਵੀ ਇਹਦੇ ਬਾਰੇ ਜਾਣਕਾਰੀ ਹੋਵੇ ਤੇ ਉਹ ਕਹਿੰਦੇ ਪੁਲਿਸ ਵਾਲੇ ਸਾਨੂੰ ਕੰਟੈਕਟ ਕਰ ਸਕਦੇ ਆ। ਜੀ। ਹੁਣੇ ਰੀਸੈਂਟਲੀ ਕੈਸ਼ ਐਪ ਦਾ ਜਿਹੜਾ CEO ਵਾ ਉਸ ਦਾ ਵੀ ਕਤਲ ਹੋਇਆ ਸੀਗਾ ਸੈਨ ਫਰਾਂਸਿਸਕੋ ਦੇ ਵਿੱਚ। UC ਡੇਵਿਸ ਦੇ ਵਿਦਿਆਰਥੀ ਸ਼ਾਮ ਦੀਆਂ ਕਲਾਸਾਂ ਨੂੰ ਸਵਿਚ ਕਰ ਰਹੇ ਆ, ਕਹਿੰਦੇ ਵੀ ਰਿਮੋਟ ਫਾਰਮੈਟ ਦੇ ਵਿੱਚ। ਕਿਉਂ? ਉਸ ਦੇ ਪਿੱਛੇ ਕਾਰਨ ਉਹੀ ਡਰ, ਉਹੀ ਵੀ ਇੱਕ ਸੀਰੀਅਲ ਸਟੈਬਰ ਉਸ ਨੇ ਜਿਹੜੇ 2 ਕਤਲ ਆ ਉੱਥੇ ਕਰ ਦਿੱਤੇ ਸੀਗੇ। ਸੋ ਹੁਣ ਕਹਿੰਦੇ ਵੀ ਇਹ ਰਿਮੋਟ ਫਾਰਮੈਟ ਨੂੰ ਚੇਂਜ ਕਰਕੇ ਦੁਬਾਰਾ ਇਨ ਪਰਸਨ ਇੰਸਟਰਕਸ਼ਨਸ ਲਿਆਂਦੀਆਂ ਜਾ ਰਹੀਆਂ ਆ। UC ਡੇਵਿਸ ਦੇ ਵਿਦਿਆਰਥੀ ਮੰਗ ਕਰ ਰਹੇ ਆ ਵੀ ਭਾਈ ਸਾਡੀ ਸੇਫਟੀ ਦੇ ਲਈ ਹੋਰ ਕਦਮ ਚੁੱਕਣ ਦੀ ਜ਼ਰੂਰਤ ਆ ਤੇ ਹੋਰ ਸਿਕਿਉਰਿਟੀ ਚਾਹੀਦੀ ਆ ਵੀ ਕੱਲ ਨੂੰ ਕੋਈ ਹੋਰ ਵੀ ਅਣਸੁਖਾਵੀ ਘਟਨਾ ਨਾ ਵਾਪਰ ਜੇ। UC ਡੇਵਿਸ ਦੇ ਪੁਲਿਸ ਚੀਫ ਜੋ ਫੈਰੋ, ਉਹਨਾਂ ਨੇ ਦੱਸਿਆ ਵੀ ਕੈਂਪਸ ਦੇ ਇਸ ਤਿਮਾਹੀ ਦੇ ਅਖੀਰ ਤੱਕ ਉਹ ਐਕਸਟਰਾ ਗਸ਼ਤ ਜਿਹੜੀ ਆ ਉਹ ਕਰਦੇ ਰਹਿਣਗੇ, ਐਕਸਟਰਾ ਸਿਕਿਉਰਿਟੀ ਪੈਟਰੋਲਸ ਹੁੰਦੀਆਂ ਰਹਿਣਗੀਆਂ। ਨਾਈਟ ਕਲਾਸਿਸ ਵਾਲੇ ਜਿਹੜੇ ਸਟੂਡੈਂਟਸ ਆ ਉਹ ਕਹਿੰਦੇ ਅਜੇ ਵੀ ਡਾਇਲਮਾ 'ਚ ਆ, ਉਹਨਾਂ ਨੂੰ ਇਹ ਨਹੀਂ ਸਮਝ ਆ ਰਹੀ ਵੀ ਉਹ ਸਕੂਲੇ ਜਾਣ, ਸਕੂਲ ਜਾ ਕੇ ਇਨ ਪਰਸਨ ਲਾਉਣ
ਜਾਂ ਫਿਰ ਉਹ ਰਿਮੋਟ ਵਾਲੀ ਜਿਹੜੀ ਆ ਉਹ ਵਰਤੋਂ ਕਰਨ। ਪਰ ਦੱਸਿਆ ਇਹ ਜਾ ਰਿਹਾ ਵੀ ਸ਼ਾਇਦ ਵਾਲੇ ਹੁਣ ਰਿਮੋਟ ਆਪਸ਼ਨ ਨੂੰ ਬੰਦ ਕੇ ਇਨ ਪਰਸਨ ਲੈ ਆ ਰਿਹਾ। ਸੋ ਕਹਿੰਦੇ ਵੀ ਬਹੁਤ ਵਿਦਿਆਰਥੀ ਇਹ ਸ਼ਿਕਾਇਤ ਕਰ ਰਹੇ ਆ ਵੀ ਸਾਨੂੰ ਤਾਂ ਇੱਕ ਹਿਸਾਬ ਦੇ ਨਾਲ ਅਫਸੋਸ ਕਰਨ ਦਾ ਗਰੀਵਿੰਗ ਪੀਰੀਅਡ ਵੀ ਪੂਰੇ ਤੌਰ ਦੇ ਉੱਤੇ ਨਹੀਂ ਮਿਲਿਆ ਤੇ ਇਹ ਮੁੜ ਕੇ ਦੁਬਾਰਾ ਕਲਾਸਾਂ ਲਾਉਣ ਵੱਲ ਨੂੰ ਤੁਰ ਚੁੱਕੇ ਆ ਇਨ ਪਰਸਨ, ਤੇ ਉਹ ਵੀ ਰਾਤ ਨੂੰ, ਜਦੋਂ ਸਾਨੂੰ ਇੱਕ ਹਿਸਾਬ ਦੇ ਨਾਲ ਡਰ ਲੱਗ ਰਿਹਾ ਆ। ਜੀ, ਤੇ ਆਪਾਂ ਸਟਾਕ ਮਾਰਕੀਟ ਦੀ ਗੱਲਬਾਤ ਕਰੀਏ। ਜੀ, ਸਟਾਕ ਮਾਰਕੀਟ ਦਾ ਅੱਜ ਡਾਓ ਜੋਨਸ 57 ਪੁਆਇੰਟ ਘਟ ਕੇ 33,562 ਤੇ ਬੰਦ ਹੋਈ। S&P 19 ਪੁਆਇੰਟ ਘਟ ਕੇ 4119, ਨੈਸਡੈਕ 77 ਪੁਆਇੰਟ ਘਟ ਕੇ 12,180 ਤੇ। ਸੋਨੇ ਦਾ ਭਾਅ $2,042 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $73 ਪ੍ਰਤੀ ਬੈਰਲ, 10 year yield 3.5%, ਬਿਟਕੋਇਨ 27,760 ਤੇ ਇਥੀਰੀਅਮ $1853 ਦੇ ਬਰਾਬਰ ਚੱਲ ਰਿਹਾ ਹੈ। ਜੀ ਬਿਲਕੁਲ। ਸੋ ਸਟਾਕ ਮਾਰਕੀਟ ਆਲਮੋਸਟ ਫਲੈਟ ਰਹੀ, ਜਦੋਂ ਕਿ ਇਨਵੈਸਟਰਸ ਆ ਉਹ ਵੇਟ ਕਰ ਰਹੇ ਆ ਇਨਫਲੇਸ਼ਨ ਦੀ ਰਿਪੋਰਟ ਦੇ ਉੱਤੇ। ਥੋੜੇ ਦਿਨ ਇਸ ਹਫ਼ਤੇ ਸ਼ਾਇਦ ਇਨਫਲੇਸ਼ਨ ਦੀ ਰਿਪੋਰਟ ਆਣੀ ਆ। ਤੇ ਏਅਰ BNB ਤੇ ਟਵਿਲੀਓ ਇਹਨਾਂ ਦੇ 11% ਦੇ ਕਰੀਬ ਜੋ ਸਟਾਕਸ ਆ ਉਹ ਡਾਊਨ ਗਏ ਹੈਗੇ ਆ। ਤੇ ਜੇ ਆਪਾਂ ਕਰੰਸੀ ਦੀ ਗੱਲ ਕਰਦੇ ਜਾਈਏ, $1 ਦੇ ਬਰਾਬਰ ਇੰਡੀਆ ਦੇ 82 ਰੁਪਏ ਤੇ 10 ਪੈਸੇ ਰਹੇ ਆ। $1 ਦੇ ਬਰਾਬਰ ਕੈਨੇਡਾ ਦੇ $1 ਤੇ 34 ਸੈਂਟ। ਇੱਥੇ ਪ੍ਰੋਗਰਾਮ ਦੀ ਸਮਾਪਤੀ ਆ। ਸਾਡੇ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।